कि अमरीका दी सारी फॉरेन पॉलिसी ਜਾਂ ਉਹਨਾਂ ਦੀ ਈਵਨ ਜੇ ਕਹਿਣਾ ਹੋਏ ਕਿ ਦੁਨੀਆ ਦੇ ਵਿੱਚ ਪੋਲਰਾਈਜੇਸ਼ਨ ਦੇ ਐਂਗਲ ਤੋਂ ਚਾਈਨਾ ਸੈਂਟਰਿਕ ਹੈ। ਤੇ ਭਾਰਤ ਨੇ ਮੋਢਾ ਦਿੱਤਾ ਹੋਇਆ ਹੈ ਹੁਣ ਅਮਰੀਕਾ ਨੂੰ ਚੀਨ ਦੇ ਖਿਲਾਫ ਫਾਇਰ ਕਰਨ ਲਈ ਕੁਆਡ 'ਚ ਸ਼ਾਮਲ ਹੋਣਾ ਇਸ ਦਾ ਸਬੂਤ ਸੀ। ਜਿਵੇਂ ਅਫਗਾਨਿਸਤਾਨ ਤਾਂ ਹੈ ਹੀ ਹੈ ਸੈਂਟਰ ਸਾਰੇ ਪਾਸਿਓਂ ਜਿੱਥੇ ਅਮਰੀਕਾ ਵੀ ਫੇਲ ਹੋਇਆ ਹੈ, ਭਾਰਤ ਵੀ ਬਥੇਰਾ ਥੱਲੇ ਪੈਰ ਜ਼ਮੀਨ ਤੇ ਲਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਕਿਤੇ ਨਾ ਕਿਤੇ ਉਹਦਾ ਨਹੁੰ ਅੜ ਜਾਏ, ਪਰ ਤਾਂ ਹੀ ਚੱਕਿਆ ਹੋਇਆ ਕੋਈ ਉਹਨੂੰ ਰੋਲ ਮਿਲ ਨਹੀਂ ਰਿਹਾ। ਉਹਨਾਂ ਨੇ ਇਹ ਵੀ ਕਹੀ ਉਹਨੇ ਟੋਨੀ ਬਲਿੰਕਨ ਨੇ ਕਿ ਜੀ ਅਮਰੀਕਾ ਔਰ ਭਾਰਤ ਦੋ ਵੱਡੀਆਂ ਡੈਮੋਕ੍ਰੇਸੀਜ਼ ਔਰ ਲਾਈਕ ਮਾਈਂਡਡ ਔਰ ਇਹ ਉਹ ਉਹਨੂੰ ਹੀ ਚੀਨ ਨੇ ਇਵੇਂ ਭੰਨਿਆ। ਉਹਨਾਂ ਦੇ ਸਪੋਕਸਪਰਸਨ ਨੇ ਉੱਥੇ ਅਮਰੀਕਾ ਦਾ ਫਾਰਨ ਮਿਨਿਸਟਰ ਹੋਏ ਦਿੱਲੀ 'ਚ, ਉਹਨਾਂ ਦਾ ਪੈਂਟਾਗਨ ਚੀਫ ਹੋਏ, ਡਿਫੈਂਸ ਸੈਕਟਰੀ ਹੋਏ ਸਿੰਗਾਪੁਰ ਦੇ ਵਿੱਚ, ਜਾਂ ਉਹਨਾਂ ਦੇ ਡਿਪਟੀ ਫਾਰਨ ਮਿਨਿਸਟਰ ਬੀਬੀ ਜਿਹੜੀ ਹੈ ਵੈਂਡੀ ਸ਼ਰਮਨ ਹੋਣ ਚਾਈਨਾ 'ਚ। ਉਹ ਸਾਰੇ ਬੜੇ ਸੰਭਲ ਕੇ ਬੋਚ ਕੇ ਜਿਹਨੂੰ ਪੰਜਾਬੀ 'ਚ ਕਹਿੰਦੇ ਪੈਰ ਰੱਖ ਰਹੇ ਕੋਈ ਗੱਲ ਚੀਨ ਨੂੰ ਪ੍ਰਵੋਕ ਕਰਨ। ਇਸ ਤੋਂ ਇਹ ਜ਼ਾਹਰ ਹੈ ਕਿ ਚਾਈਨਾ ਡਿਪਲੋਮੇਸੀ ਦੇ ਵਿੱਚ ਜਿਹੜਾ ਔਨ ਸਟਰੋਂਗਰ ਵਿਕਟ ਸਟਰੈਂਥ ਦੇ ਉੱਤੇ ਖਲੋ ਕੇ ਗੱਲ ਕਰ ਰਹੇ। ਜਿਹੜੀ ਐਂਟੋਨੀ ਬਲਿੰਕਨ ਨੇ ਸ਼ੇਅਰਡ ਵੈਲਿਊਜ਼ ਦੀ ਗੱਲ ਕੀਤੀ ਦਿੱਲੀ 'ਚ ਖਲੋ ਕੇ, ਉਹਨਾਂ ਨੇ ਕਿਹਾ ਕਿ ਜੀ ਅਸੀਂ emphasizing shared values of India and United States as two democracies. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜਮਾਹ ਤੁਹਾਡੀ ਹੋਸਟ ਨਿਰਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਆਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 28 जुलाई 2021 13 सावन नानकशाही संमत 553 ਦਾ ਦਿਨ ਹੈ। ਤੇ ਡਾਕਟਰ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਈਵ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਅਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਸੈਨ ਫ੍ਰਾਂਸਿਸਕੋ ਕੈਲੀਫੋਰਨੀਆ ਤੋਂ ਸਰਦਾਰਨੀ ਹਰਜੀਤ ਕੌਰ ਬੱਲ ਵੱਲੋਂ। ਸੋ ਇਹਨਾਂ ਵੱਲੋਂ ਟੀਵੀ 84 ਦੇ ਦਰਸ਼ਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਅੱਜ ਸਿੱਖ ਨਜ਼ਰੀਏ ਤੋਂ ਕੌਮੀ ਗੱਲ ਕਰਨ ਵਾਲੇ ਅਦਾਰੇ ਹਕੂਮਤ ਦੇ ਜਿਹੜੇ ਵਿਰੋਧ ਦਾ ਸਾਹਮਣਾ ਕਰ ਰਹੇ ਨੇ। ਸੋ ਜਿਸ ਕਰਕੇ ਹੱਕ ਸੱਚ ਦੀ ਜਿਹੜੀ ਗੱਲ ਕਰਨਾ ਵੀ ਔਖਾ ਹੋਇਆ ਹੈ। ਸੋ ਪੈਗਾਸਸ ਜਾਸੂਸੀ ਰਿਪੋਰਟ ਨੇ ਸਰਕਾਰੀ ਦਖਲ ਅੰਦਾਜ਼ੀ ਅਤੇ ਪ੍ਰੋਪੇਗੈਂਡੇ ਦਾ ਜਿਹੜਾ ਸੱਚ ਸਾਹਮਣੇ ਲਿਆਂਦਾ ਹੈ। ਸੋ ਹੁਣ ਸਾਨੂੰ ਜਿਹੜੀ ਹੈ ਲੋੜ ਹੈ ਕਿ ਅਸੀਂ ਟੀਵੀ 84 ਵਰਗੇ ਅਦਾਰਿਆਂ ਦੀ ਅਹਿਮੀਅਤ ਨੂੰ ਸਮਝੀਏ ਅਤੇ ਸਿੱਖ ਮੀਡੀਆ ਨੂੰ ਹੋਰ ਮਜ਼ਬੂਤ ਕਰੀਏ। ਸੋ ਅੱਜ ਦੇ ਸਪਾਂਸਰਸ਼ਿਪ ਲਈ ਅਸੀਂ ਸਰਦਾਰਨੀ ਹਰਜੀਤ ਕੌਰ ਬੱਲ ਜੀ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ ਔਰ ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ ਤੁਸੀਂ ਸਾਨੂੰ WhatsApp ਵੀ ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਤੇ ਪਹਿਲੇ ਐਮਿਸ਼ੂ ਦੇ ਨਾਲ ਇਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਚੀਨ ਤੇ ਅਮਰੀਕਾ ਦੇ ਹਵਾਲੇ ਨਾਲ ਕਿ ਚੀਨ ਅਤੇ ਅਮਰੀਕਾ ਵਿੱਚ ਜਿਹੜੀ ਸਿਆਸੀ ਤਨਾਤਨੀ ਜਿਹੜੀ ਹੈ ਉਹ ਬਰਾਬਰ ਜਾਰੀ ਹੈ। ਚੀਨ ਨੇ ਅਮਰੀਕਾ ਦੀ ਡਿਪਟੀ ਫੋਰਨ ਮਿਨਿਸਟਰ ਦੇ ਚੀਨ ਦੌਰੇ ਦੌਰਾਨ ਕਾਫੀ ਸਖਤ ਰੁਖ ਜਿਹੜਾ ਹੈ ਉਹ ਬਣਾਇਆ ਹੈ। ਇਹ ਜ਼ਮੀਨੀ ਹਕੀਕਤ ਹੈ ਜਾਂ ਸਿਆਸੀ ਪੋਸਟਰਿੰਗ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ?
ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਮਾਤਾ ਜੀ ਸਰਦਾਰਨੀ ਹਰਜੀਤ ਕੌਰ ਬਲ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਿਲਕੁਲ। ਔਰ ਸਰਦਾਰਨੀ ਹਰਜੀਤ ਕੌਰ ਸਾਡੇ ਬਹੁਤ ਹੀ ਪਿਆਰੇ ਔਰ ਜਿਹੜੇ ਲਗਭਗ 2-3 ਦਹਾਕਿਆਂ ਤੋਂ ਪੰਥਕ ਪਿੜ ਦੇ ਵਿੱਚ ਪੂਰੀ ਤਰ੍ਹਾਂ ਸਰਗਰਮ ਨੇ। ਸਰ ਹਰਪ੍ਰੀਤ ਸਿੰਘ ਸੰਧੂ ਉਹਨਾਂ ਦੇ ਮਾਤਾ ਜੀ ਨੇ ਔਰ TV 84 ਨਾਲ ਪਹਿਲੇ ਦਿਨ ਤੋਂ ਜੁੜੇ ਹੋਏ ਨੇ। ਤੁਹਾਨੂੰ ਵੀ ਯਾਦ ਹੋਏਗਾ ਕਿ ਜਦੋਂ ਅਸੀਂ ਯੂਬਾ ਸਿਟੀ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਦੇ ਮੌਕੇ ਨਗਰ ਕੀਰਤਨ ਵੇਲੇ ਵੀ ਮਿਲਦੇ ਹਾਂ ਤੇ ਉਹ ਆ ਕੇ ਬੜੇ ਪਿਆਰ ਦੇ ਨਾਲ, ਔਰ ਹਰਪ੍ਰੀਤ ਸਿੰਘ ਵੀ ਕਹਿਣਗੇ ਕਿ ਸਾਡੇ ਬੀਜੀ ਕੋਈ ਤੁਹਾਡਾ ਪ੍ਰੋਗਰਾਮ ਮਿਸ ਨਹੀਂ ਕਰਦੇ। ਸੱਚੋ ਸੱਚ ਜੇ ਰਹਿ ਵੀ ਜਾਏ ਤਾਂ ਘਰ ਜਾ ਕੇ ਉਹ ਵਾਪਸ ਦੇਖਦੇ ਨੇ ਰਿਕਾਰਡਡ ਨੂੰ। ਔਰ ਕੁਝ ਹਫ਼ਤੇ ਪਹਿਲਾਂ ਉਹਨਾਂ ਦੀ ਬੜੀ ਪਿਆਰੀ ਬੇਟੀ ਜਿਹਨਾਂ ਨੇ ਕੈਂਸਰ ਨਾਲ ਲੰਬੀ ਲੜਾਈ ਲੜੀ, ਉਹ ਚੜ੍ਹਾਈ ਕਰ ਗਏ ਔਰ ਮੈਂ ਅਫਸੋਸ ਦੀ ਕਾਲ ਕੀਤੀ। ਲੇਕਿਨ ਕੁਝ ਮਿੰਟਾਂ ਤੋਂ ਬਾਅਦ ਹੀ ਉਹਨਾਂ ਨੇ ਇੱਕਦਮ ਜੋ ਖਾਲਸਾ ਪੰਥ ਦੀ ਸਾਡੀ ਕੌਮੀ ਸਟਰਗਲ ਹੈ ਔਰ TV 84 ਦਾ ਰੋਲ ਹੈ ਉਸ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਔਰ ਮੈਨੂੰ ਲੱਗਾ ਕਿ ਵੀ ਇਹ ਜਿਹੜਾ ਪੰਥ ਦਰਦ ਹੈ, ਪੰਥ ਪਿਆਰ ਹੈ, ਬੇਸ਼ੱਕ ਤੁਸੀਂ ਇੱਕ ਇੰਨੀ ਪਰਸਨਲ ਟ੍ਰੈਜੇਡੀ ਚੋਂ ਗੁਜ਼ਰ ਰਹੇ ਹੋ ਪਰ ਤੁਹਾਡੀਆਂ ਮਨ ਦੀਆਂ ਅੱਖਾਂ ਸਾਹਮਣੇ ਪੰਥ ਦੀ ਚੜ੍ਹਦੀ ਕਲਾ ਹੈ ਔਰ ਇਹ ਮਾਤਾਵਾਂ ਹੀ ਸਾਡਾ ਸਰਮਾਇਆ ਨੇ। ਔਰ ਮੈਂ ਸਮਝਦਾ ਕਿ ਜਦੋਂ ਕੋਈ ਵੀ ਸਾਡੀ ਬਜ਼ੁਰਗ ਮਾਤਾ, ਕੋਈ ਵੀ ਬਜ਼ੁਰਗ ਪਿਤਾ ਇਸ ਕਿਸਮ ਦਾ ਸਾਨੂੰ ਥਾਪੜਾ ਦਿੰਦੇ ਨੇ ਤਾਂ ਮੈਂ ਜਿੰਨੀ એનર્ਜੀ ਮਹਿਸੂਸ ਕਰਦਾ ਕਈ ਹਫ਼ਤੇ ਫਿਰ ਉਸ ਦੇ ਇੱਕ ਨਸ਼ੇ ਦੇ ਵਿੱਚ ਹੀ ਤੁਸੀਂ ਤੁਰੇ ਜਾਂਦੇ ਹੋ। ਸੋ ਅਸੀਂ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਮਾਤਾ ਜੀ ਨੂੰ ਚੜ੍ਹਦੀ ਕਲਾ ਦੇਣ, ਸਿਹਤਯਾਬੀ ਦੇਣ ਔਰ ਇਵੇਂ ਹੀ ਉਹਨਾਂ ਦਾ ਮੁਬਾਰਕ ਹੱਥ ਸਾਡੇ ਸਿਰ ਤੇ ਬਣਿਆ ਰਵੇ। ਜ਼ਿੰਦਗੀ 'ਚ ਤੁਸੀਂ ਜਦੋਂ ਜੀਵਨ ਸਾਥੀ ਦੀ ਗੱਲ ਕਰਦੇ ਹੋ ਫਿਰ ਜ਼ਾਹਰ ਹੈ ਕਿ ਸਭ ਤੋਂ ਵੱਡੀ ਜਿਹੜੀ ਸੱਟ ਹੁੰਦੀ ਹੈ, ਪੇਨ ਹੁੰਦੀ ਹੈ, ਉਹ ਜੀਵਨ ਸਾਥੀ ਦਾ ਜਾਣਾ ਹੁੰਦਾ ਹੈ। ਜਵਾਨੀ ਵੇਲੇ ਜਾਂ ਜਦੋਂ ਤੁਸੀਂ ਸਟਰਗਲ ਕਰ ਰਹੇ ਹੋ ਜ਼ਿੰਦਗੀ ਦੀ, ਬੱਚੇ ਪਾਲ ਰਹੇ ਹੋ, ਉਦੋਂ ਇੱਕ ਹੋਰ ਕਿਸਮ ਦਾ ਤੁਹਾਡਾ ਭਾਵ ਹੁੰਦਾ ਹੈ। ਪਰ ਜਦੋਂ ਬੱਚੇ ਸੈਟਲ ਹੋ ਜਾਂਦੇ ਨੇ ਫਿਰ ਰਹਿ ਹੀ ਬੁੜਾ ਬੁੜੀ ਇੱਕ ਦੂਜੇ ਲਈ ਜਾਂਦੇ ਨੇ। ਔਰ ਦੂਸਰੀ ਅਫਸੋਸ ਦੀ ਗੱਲ, ਜਿਹੜੇ ਸਾਡੇ ਬਹੁਤ ਹੀ ਪਿਆਰੇ ਵੀਰ ਸਰ ਹਰਮੇਲ ਸਿੰਘ ਜਿਹੜੇ ਦੁਆਬਾ ਸਿੱਖ ਐਸੋਸੀਏਸ਼ਨ ਦੀ ਰੂਹੇ ਰਵਾਂ ਨੇ, ਸਾਡੇ ਨਾਲ ਵੀ ਪਿਛਲੇ 30 ਸਾਲ ਤੋਂ ਸੋਲਿਡਲੀ, ਔਰ ਇਹ ਉਹ ਸੱਜਣ ਨੇ ਜਿਹਨਾਂ ਜਿਹੜੇ ਕੋਈ 84 ਤੋਂ ਬਾਅਦ ਹੀ ਇਸ ਫੀਲਡ 'ਚ ਐਕਟਿਵ ਨਹੀਂ ਹੋਏ। 70ਵਿਆਂ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਨਕਸਲਾਈਟ ਮੂਵਮੈਂਟ ਚੱਲਦੀ ਹੈ ਤੇ ਇਹ ਨੌਜਵਾਨ ਜਿਹੜੇ ਉਦੋਂ ਸਿੱਖ ਨੈਸ਼ਨਲ ਕਾਲਜ ਬੰਗਾ ਹੋਏ ਜਾਂ ਖਾਲਸਾ ਕਾਲਜ ਜਲੰਧਰ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ, ਸਿੱਖਾਂ ਦੇ ਹੀ ਮੁੰਡੇ, ਹਾਲਾਂਕਿ ਇਹ ਵੱਖਰੀ ਗੱਲ ਹੈ ਵੀ ਉਹਨਾਂ ਦੀ ਵਿਚਾਰਧਾਰਾ ਖੱਬੇ ਪੱਖੀ, ਬਾਅਦ 'ਚ ਉਸਨੇ ਕੀ ਰੁਖ ਕੀਤਾ, ਇਹ ਉਸ ਫੀਲਡ ਦੇ ਜਿਹੜਾ ਉਸ ਪੀਰੀਅਡ ਦੇ ਵਿੱਚ ਸਟਰਗਲ ਦੇ ਨਾਲ ਜੁੜੇ ਔਰ ਉਹਨਾਂ ਨੂੰ ਲੱਗਦਾ ਸੀ ਕਿ ਭਾਈ ਅਸੀਂ ਜਿਹੜੀ ਸਟਰਗਲ ਹੈਵ ਔਰ ਹੈਵ ਨਾਟ ਦੇ ਵਿਚਕਾਰ ਹੈ, ਬਾਬਾ ਨਾਨਕ ਉਹਨਾਂ ਦਾ ਫਲਸਫਾ ਕਿਰਤ ਕਰੋ ਵੰਡ ਛਕੋ ਦਾ ਅਸੀਂ ਨਾਲ ਖਲੋਣਾ। ਔਰ ਇਹ ਉਸ ਪੀਰੀਅਡ ਦੇ ਵਿੱਚ ਹੀ ਜਿਹੜੇ ਨੇ ਸਟਰਗਲ ਦੇ ਵਿੱਚ ਕੁੱਦੇ। ਲੇਕਿਨ ਜ਼ਾਹਰ ਹੈ ਜੂਨ 84 ਤੋਂ ਬਾਅਦ ਜਿਹੜੇ ਸੰਘਰਸ਼ ਵਾਲੇ ਜਿਹੜੇ ਉਸ ਥਾਟ ਦੇ ਸਨ, ਉਹਨਾਂ ਨੂੰ ਲੱਗਾ ਕਿ ਨਹੀਂ ਭਾਈ ਸਾਡੀ ਮੂਲ ਪ੍ਰੇਰਨਾ, ਮੋਟੀਵੇਸ਼ਨ, ਇੰਸਪੀਰੇਸ਼ਨ ਤਾਂ ਸਿੱਖੀ ਚੋਂ ਨਿਕਲਦੀ ਹੈ। ਔਰ ਇਹ ਫਿਰ ਆਪਣੀਆਂ ਸਿੱਖ ਜੜ੍ਹਾਂ ਵੱਲ ਮੁੜੇ ਔਰ ਨਿਊਯਾਰਕ ਦੇ ਵਿੱਚ ਜਿਵੇਂ ਹਰਮੇਲ ਸਿੰਘ ਹੋਰਾਂ ਨੇ ਔਰ ਇਹਨਾਂ ਦੀ ਟੀਮ ਨੇ ਫਿਰ ਭਾਰਤੀ ਹਾਕਮਾਂ ਨੂੰ ਚੈਲੰਜ ਕੀਤਾ। ਉਸੇ ਵਰੇ ਦੀ ਜਿਹੜੀ ਇੰਡੀਆ ਡੇ ਪੈਰੇਡ ਸੀ ਉਸ ਦੇ ਕਿਵੇਂ ਫਲੋਟ ਉਲਟਾਏ ਔਰ ਉਸ ਤੋਂ ਬਾਅਦ ਬੜੇ ਮਜ਼ਬੂਤ ਕਦਮਾਂ ਦੇ ਨਾਲ ਖਾਲਿਸਤਾਨ ਦੇ ਸੰਘਰਸ਼ ਕੁੱਦੇ ਸਾਡੇ ਸਾਥੀ ਸਹਿਯੋਗੀ ਨੇ। ਔਰ ਉਹਨਾਂ ਦੇ ਜੀਵਨ ਸਾਥਨ ਮਾਤਾ ਤੇ ਜਿਹੜੇ ਉਹਨਾਂ ਦਾ ਨਾਂ ਤਰਸੇਮ ਕੌਰ, ਉਹ 2-3-4 ਦਿਨ ਪਹਿਲਾਂ ਹੀ ਉਹਨਾਂ ਨੇ, ਜਿਸ ਦਿਨ ਮੈਂ ਮਿਸ਼ੀਗਨ ਜਾਣਾ ਸੀ ਡਿਟਰੋਇਟ, ਉਦੋਂ ਹੀ ਖਬਰ ਦਾ ਪਤਾ ਲੱਗਾ ਉਹ ਵਿਛੋੜਾ ਦੇ ਗਏ। ਅੱਜ ਉਹਨਾਂ ਦੀ ਸਵੇਰੇ ਜਿਹੜੀ ਹੈ ਕ੍ਰਿਮੇਸ਼ਨ ਸੀ, ਫਿਰ ਅੰਤਮ ਅਰਦਾਸ ਸੀ। ਇੱਕ ਮੌਕੇ ਦੇ ਉੱਤੇ ਤਾਂ ਅਸੀਂ ਸ਼ਾਮਲ ਹੋਏ ਕ੍ਰਿਮੇਸ਼ਨ ਵੇਲੇ, ਕਿਉਂਕਿ ਨਿਊਯਾਰਕ 'ਚ ਵਰਜੀਨੀਆ ਵਾਂਗ ਨਹੀਂ ਹੈ ਕਿ ਇੱਕੋ ਥਾਂ 'ਤੇ ਹੀ ਤੁਸੀਂ ਕੀਰਤਨ ਔਰ ਅਰਦਾਸ ਕਰਕੇ ਫਿਰ ਉੱਥੇ ਹੀ ਕ੍ਰਿਮੇਟ ਕਰੋ। ਉਹਦੇ ਲਈ ਇੱਕ ਲੰਬਾ 30-35 ਮਿੰਟ ਦੀ ਡਰਾਈਵ ਸੀ, ਇੱਥੇ ਹੀ ਸਾਡੇ ਗੁਆਂਢ 'ਚ ਹੀ ਹੋਇਆ। ਲੇਕਿਨ ਮੈਂ ਥੋੜੀ ਸਿਹਤ ਨਾਸਾਜ਼ ਹੋਣ ਕਰਕੇ ਅੰਤਮ ਅਰਦਾਸ ਦੇ ਮੌਕੇ ਰਿਚਮੰਡ ਹਿੱਲ ਗੁਰਦੁਆਰਾ ਸਾਹਿਬ ਨਹੀਂ ਜਾ ਸਕੇ। ਸੋ ਅਸੀਂ ਜਿੱਥੇ ਸਾਰੇ ਹੀ ਵੈਲ ਵਿਸ਼ਰਸ ਨਾਲ ਅੱਜ ਸਾਰੀਆਂ ਹੀ
ਪੰਥਕ ਜਥੇਬੰਦੀਆਂ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦੇ ਉੱਥੇ ਪਹੁੰਚੇ ਹੋਏ ਸਨ ਔਰ ਅਸੀਂ ਵੀ ਉਸ ਅਰਦਾਸ ਦਾ ਹਿੱਸਾ ਬਣੀਏ, ਕਿਉਂਕਿ ਇਹ ਅਲਟੀਮੇਟਲੀ ਬੇਸ਼ੱਕ ਜਦੋਂ ਅਸੀਂ ਇਹ ਹੁਕਮ ਪੜ੍ਹਦੇ ਹਾਂ ਕਿ ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਏ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ, ਕਿ ਚਿੱਠੀ ਲਿਖੀ ਹੋਈ ਹੈ, ਮਰਨ ਲਿਖਾਏ ਮੰਡਲ ਮੈਂ ਆਏ। ਦੁਨੀਆ 'ਚ ਆਉਣ ਤੋਂ ਪਹਿਲਾਂ ਸਾਡੇ ਆਉਣ ਦਾ ਜਾਣ ਦਾ ਸਮਾਂ ਵਕਤ ਜਿਹੜਾ ਹੈ ਉਹ ਫਿਕਸ ਹੈ, ਫਿਰ ਵੀ ਅਸੀਂ ਸਾਰੇ ਐਮੋਸ਼ਨਲ ਹੈ, ਸਾਡਾ ਸੰਬੰਧ ਦੁਨੀਆ ਦੇ ਨਾਲ ਜਜ਼ਬਾਤ ਨਾਲ ਵੀ ਜੁੜਿਆ ਹੋਇਆ ਹੈ। ਆਲਾ ਦੁਆਲਾ ਅਸੀਂ ਦੇਖਦੇ ਹਾਂ ਬਾਬਾ ਬੋਲਤੇ ਤੇ ਕਹਾਂਗੇ ਕਿ ਜਿਹੜੇ ਸਾਡੇ ਨਾਲ ਸਨ ਹੁਣ ਤੱਕ ਉਹ ਕਿੱਥੇ ਚਲੇ ਗਏ। ਹਾਲਾਂ ਰੂਹਾਨੀਅਤ ਬਾਰ-ਬਾਰ ਇਹ ਯਾਦ ਕਰਵਾਉਂਦੀ ਹੈ ਜਦੋਂ ਅਸੀਂ ਬਾਬਾ ਫਰੀਦ ਉਹਨਾਂ ਦਾ ਇਹ ਬਚਨ ਪੜ੍ਹਦੇ ਹਾਂ ਕਿ ਫਰੀਦਾ ਜਿਸ ਆਸਨ ਹਮ ਬੈਠੇ ਕੀਤੇ ਬੈਸ ਗਿਆ, ਕਿ ਵੀ ਜਿਸ ਥਾਂ ਤੇ ਅਸੀਂ ਬੈਠੇ ਹਾਂ ਇੱਕ ਵਾਰੀ ਧਿਆਨ ਧਰੋ ਕਿ ਕਿੰਨੇ ਹੀ ਆ ਕੇ ਚਲੇ ਗਏ, ਲੇਕਿਨ ਫਿਰ ਵੀ ਕਹਿਣ ਨੂੰ ਅਸੀਂ ਕਹਿੰਦੇ ਹਾਂ ਕਿ ਦੁਨੀਆ ਇੱਕ ਮੁਸਾਫਰ ਖਾਨਾ। ਗੁਰੂ ਨਾਨਕ ਸਾਹਿਬ ਨੇ ਤਾਂ ਯਾਦ ਦਹਾਨੀ ਕਰਵਾਈ ਜਦੋਂ ਉਹਨਾਂ ਦਾ ਇਹ ਸ਼ਬਦ ਅਸੀਂ ਤਿਲੰਗ ਰਾਗ ਦੇ ਵਿੱਚ ਪੜ੍ਹਦੇ ਹਾਂ ਕਿ ਯਕ ਅਰਜ਼ ਗੁਫਤਮ ਪੇਸ਼ ਤੋ ਦਰ ਗੋਸ਼ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਰਦਗਾਰ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ ਮਮ ਸਰ ਮੂਏ ਇਜ਼ਰਾइल ਗ੍ਰਿਫਤੇ ਦਿਲ ਹੀਚ ਨਾਦਾਨੀ, ਕਿ ਇਹ ਦੁਨੀਆ ਮੁਕਾਮੇ ਫਾਨੀ ਹੈ, ਇੱਥੇ ਕੋਈ ਨਹੀਂ ਰਿਹਾ, ਜੋ ਆਇਆ ਸੋ ਚਲ ਸੀ, ਸਭ ਕੋਈ ਆਈ ਬਾਰੀ ਹੈ। ਇਹਦੇ ਬਾਵਜੂਦ ਸਾਡਾ ਰੁਝਾਨ ਸਾਡੀ ਜ਼ਹਿਨੀਅਤ ਸਾਨੂੰ ਬਾਰ-ਬਾਰ ਇਸ ਦੁਨੀਆ ਦੇ ਨਾਲ ਜੋੜਦੀ ਹੈ, ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਫਰਮਾਇਆ ਕਿ ਸਾਧੋ ਰਚਨਾ ਰਾਮ ਬਣਾਈ, ਇੱਕ ਬਿਨਸੈ ਇੱਕ ਅਸਥਿਰ ਮਾਨੈ ਅਚਰਜ ਲਖਿਓ ਨਾ ਜਾਈ। ਕਿ ਇੱਕ ਐਸਾ ਕ੍ਰੀਏਸ਼ਨ ਦਾ ਇਹ ਇੱਕ ਸ਼ੈਡੋ ਹੈ, ਇਸ ਦੀ ਦਾ ਇੱਕ ਪਰਦਾ ਹੈ ਕਿ ਇੱਕ ਜਾ ਰਿਹਾ, ਕਿ ਇਸ ਕ੍ਰੀਏਸ਼ਨ ਨੂੰ ਦੇਖੋ, ਇੱਕ ਜਾ ਰਿਹਾ ਤੇ ਦੂਸਰਾ ਖੜਾ ਦੇਖ ਰਿਹਾ ਵੀ ਨਾਲ ਦਾ ਚਲਾ ਗਿਆ, ਪਰ ਫਿਰ ਵੀ ਉਹ ਸਮਝਦਾ ਇੱਕ ਬਿਨਸੈ ਇੱਕ ਅਸਥਿਰ ਮਨ ਹੈ, ਉਹ ਸਮਝਦਾ ਵੀ ਮੈਂ ਨਹੀਂ ਜਾਣਾ ਹੈ। ਔਰ ਇਹੀ ਅਚਰਜ, ਇਹ ਜਿਹੜਾ ਵੰਡਰ ਹੈ, ਜਿਹੜਾ ਇਸ ਸਾਰੇ ਦਾ ਸਰਪ੍ਰਾਈਜ਼ ਐਲੀਮੈਂਟ ਇਹ ਹੈ ਕਿ ਅਸੀਂ ਦੇਖ ਰਹੇ ਹਾਂ ਕਿ ਵਾਰੋ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ, ਕੋਈ ਰੁਕ ਨਹੀਂ ਰਿਹਾ, ਆਪੋ ਆਪਣੀ ਵਾਰੀ ਤੁਰੇ ਜਾਂਦੇ ਨੇ, ਫਿਰ ਵੀ ਸਾਡੀ ਪਕੜ ਦੁਨੀਆ ਤੇ ਹੈ, ਗ੍ਰਿਫਤ ਸਾਡੀ ਦੁਨੀਆ ਤੇ ਹੈ। ਉਸੇ ਹੀ ਅਸੀਂ ਪਲਚ ਪਲਚ ਸਗਲੀ ਮੋਈ ਝੂਠੇ ਤੰਦੇ ਮੋਹ, ਉਹਦੇ 'ਚ ਹੀ ਅਸੀਂ ਫਸੇ ਹੋਏ ਹਾਂ। ਪਰ ਦੁਨੀਆਦਾਰੀ ਦਾ ਇੱਕ ਆਪਣਾ ਸ਼ਾਇਦ ਮਾਇਆ ਵੀ ਉਵੇਂ ਹੀ ਪਾਵਰਫੁਲ ਹੈ ਜਿਵੇਂ ਉਸ ਨੂੰ ਬਣਾਉਣ ਵਾਲਾ ਹੈ, ਔਰ ਸ਼ਾਇਦ ਇਹੀ ਕਾਰਨ ਹੈ ਕਿ ਜ਼ਿੰਦਗੀ ਦੇ ਵਿੱਚ ਦਾਤ ਪਿਆਰੀ ਵਿਸਰਿਆ ਦਾਤਾਰ, ਦਾਤ ਗਿਫਟਸ ਦੁਨੀਆ ਦੀਆਂ ਇਹ ਜ਼ਿਆਦਾ ਪਿਆਰੀਆਂ ਬਣ ਜਾਂਦੀਆਂ ਨੇ, ਤੇ ਜਿਹੜਾ ਦੇਣ ਵਾਲਾ ਹੈ ਦਾਤ ਬਣੀ ਹੀ ਦਾਤਾਰ ਹੈ, ਜਿਹੜਾ ਦੇਣ ਵਾਲਾ ਦਾਤਾ ਹੈ ਉਹ ਭੁੱਲਿਆ ਹੁੰਦਾ। ਅਸੀਂ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਦੇਹੋ ਸਜਨ ਅਸੀਂ ਸੜੀਆਂ ਜਿਉ ਹੋਵੇ ਸਾਹਿਬ ਸੋ ਮੇਲ। ਹੁਣ ਰੂਹਾਨੀ ਦੁਨੀਆ ਉਹ ਇੰਪੈਕਟ ਜਿਹਦਾ ਇੱਕ ਜਲਵਾ ਜਿਹਾ ਹੁੰਦਾ ਹੈ, ਫਿਰ ਅਸੀਂ ਵੀ ਆਪਣਾ ਕੰਮ ਕਰਨਾ ਹੈ ਸਿਆਸੀ ਟਿੱਪਣੀਕਾਰਾਂ ਵਾਲਾ, ਔਰ ਉਹਦੇ 'ਚ ਜ਼ਾਹਰ ਹੈ ਕੱਲ ਅਸੀਂ ਪ੍ਰੋਗਰਾਮ ਨਹੀਂ ਸੀ ਕਰ ਸਕੇ, ਔਰ ਇਹਨਾਂ 2 ਦਿਨਾਂ ਦੀਆਂ ਡਿਵੈਲਪਮੈਂਟਸ ਇਕੱਠੀਆਂ ਨੇ। ਕੋਈ ਜਿਹੜਾ ਖਬਰਾਂ ਤਾਂ ਉਹੀ ਰਹਿੰਦੀਆਂ ਨੇ, ਕੋਈ ਇਧਰੋਂ ਘੁੰਮ ਕੇ ਆ ਜਾਏ, ਕੋਈ ਉਧਰੋਂ ਘੁੰਮ ਕੇ ਆ ਜਾਏ, ਔਰ ਇਹਨਾਂ 2-3 ਦਿਨਾਂ ਦੀਆਂ ਡਿਵੈਲਪਮੈਂਟਸ ਦੇ ਵਿੱਚ ਹੀ 2 ਦਿਨਾਂ ਦੀਆਂ ਖਾਸ ਤੌਰ ਤੇ ਸੀ ਕਿ ਅਮਰੀਕਾ ਦੀ ਜਿਹੜੀ ਡਿਪਟੀ ਸੈਕਟਰੀ ਆਫ ਸਟੇਟ ਨੇ ਮਿਸ ਵੈਂਡੀ ਸ਼ਰਮਨ, ਉਹਨਾਂ ਨੇ ਚੀਨ ਦਾ ਦੌਰਾ ਕਰਨਾ ਸੀ, ਜਿਹੜਾ ਉਹਨਾਂ ਨੇ ਕਰ ਲਿਆ। ਉਹਨਾਂ ਨੇ ਆਪਣੇ ਕਾਊਂਟਰ ਪਾਰਟ ਚਾਈਨਾ ਦੇ ਡਿਪਟੀ ਫੋਰਨ ਮਿਨਿਸਟਰ ਸ਼ੀ ਜ਼ਿੰਗ ਦੇ ਨਾਲ ਮੁਲਾਕਾਤ ਕੀਤੀ, ਔਰ ਇਹ ਮੁਲਾਕਾਤ ਧਿਆਨ ਜ਼ਿੰਗ ਸਿਟੀ ਹੈ ਲਗਭਗ 100 ਮੀਲ ਬੀਜਿੰਗ ਤੋਂ ਹੈ, ਕਿਉਂਕਿ ਬੀਜਿੰਗ ਜਿਹੜੀ ਕੈਪੀਟਲ ਹੈ ਚਾਈਨਾ ਦੀ, ਉਹਦੇ ਵਿੱਚ ਕੋਵਿਡ-19 ਦੇ ਖਤਰੇ ਨੂੰ ਮੁੱਖ ਰੱਖਦੇ ਆ ਅੱਜ ਕੱਲ੍ਹ ਮੀਟਿੰਗਸ ਨਹੀਂ ਹੋ ਰਹੀਆਂ। ਸੋ ਇਹ ਜਿਹੜੀ ਜਿਹਦੇ ਤੇ ਬਹੁਤ ਸਾਰੀਆਂ ਅੱਖਾਂ ਲੱਗੀਆਂ ਹੋਈਆਂ ਸੀ ਕਿ ਇਹ ਬੀਬੀ ਨੰਬਰ 2 ਮੋਸਟ ਪਾਵਰਫੁਲ ਪੋਜੀਸ਼ਨ ਦੇ ਵਿੱਚ, ਕਿਉਂਕਿ ਐਂਟਨੀ ਬਲਿੰਕਨ, ਔਰ ਇੱਕੋ ਵੇਲੇ ਅਸੀਂ ਦੇਖ ਰਹੇ ਹਾਂ ਕਿ ਐਂਟਨੀ ਬਲਿੰਕਨ ਲਗਭਗ 22 ਘੰਟੇ ਦੇ ਦੌਰੇ ਦੇ ਉੱਤੇ ਇੰਡੀਆ ਪਹੁੰਚੇ, ਹੁਣ ਤਾਂ ਉੱਥੋਂ ਜਾ ਚੁੱਕੇ ਨੇ,
ਹਾਲਾਂ 22 ਘੰਟੇ ਅਸੀਂ ਇਸ ਲਈ ਕਹਿੰਦੇ ਆ ਕਿ ਬਹੁਤ ਵਾਰ ਸਾਰਾ ਮੀਡੀਆ 'ਚ ਤੁਸੀਂ ਵੀ 2 ਰੋਜ਼ਾ ਦੌਰਾ ਕਿਹਾ, ਜੀ ਉਹ ਇਸ ਲਈ 2 ਰੋਜ਼ਾ ਬਣ ਜਾਂਦਾ ਹੈ ਕਿ ਜੇ ਤੁਸੀਂ ਜਿੱਥੇ ਵੀ ਇੱਕ ਰਾਤ ਗੁਜ਼ਾਰਦੇ ਉਹ ਇੱਕ ਦਿਨ 'ਚ ਹੀ ਕਾਊਂਟ ਹੁੰਦੀ ਹੈ। ਸੋ ਜੇ ਤੁਸੀਂ ਲੇਟਸਟ ਆਵਰਸ 10 ਵਜੇ ਰਾਤ ਦੇ ਪਹੁੰਚੇ ਹੋ, ਰਾਤ ਸੁੱਤੇ ਹੋ, ਅਗਲੇ ਦਿਨ ਤੁਸੀਂ ਮੁਲਾਕਾਤ ਕੀਤੀ ਔਰ ਅਗਲੇ ਦਿਨ 8 ਵਜੇ ਤੁਸੀਂ ਸ਼ਾਮ ਦੇ ਨਿਕਲ ਪਏ, ਸੋ ਇਹ 22 ਘੰਟੇ ਦਾ ਦੌਰਾ ਹੀ ਸੀ। ਟੋਟਲ ਕਲੈਪਸ ਜਿਵੇਂ ਤੁਸੀਂ ਕਿਹਾ ਵੀ ਨਾ ਕਾਮਯਾਬ ਹੋਇਆ, ਉਹੀ ਹੌਟ ਏਅਰ ਕਿ ਜੀ ਅਸੀਂ ਡੈਮੋਕ੍ਰੇਸੀਜ਼, ਉਹ ਵੀ ਡੈਮੋਕ੍ਰੇਸੀ, ਅਸੀਂ ਵੀ ਡੈਮੋਕ੍ਰੇਸੀ, ਦੁਨੀਆ 'ਚ ਚੈਲੰਜ, ਇੰਡੋ ਪੈਸੀਫਿਕ, ਅਫਗਾਨਿਸਤਾਨ, ਕੋਵਿਡ-19 ਵੈਕਸੀਨ ਦੇਣ ਦੀ ਲਾਈਨ, ਇਹ ਸਾਰੀਆਂ ਗੱਲਾਂ ਹੀ ਹੋਈਆਂ। ਲੇਕਿਨ ਜਿਹੜੀ ਗੱਲ ਉਹਨਾਂ ਨੇ ਹਾਲਾਂ ਉਹਦੇ 'ਚ ਕਿਤੇ ਇਹ ਨਹੀਂ ਕਿਹਾ, ਜਦੋਂ ਕਿ ਪਹਿਲਾਂ ਇਸ ਦਾ ਮੀਟਿੰਗ ਦਾ ਏਜੰਡਾ ਆ ਰਿਹਾ ਸੀ ਇਹ ਮਿਸਟਰ ਬਲਿੰਕਨ ਦੀ ਕਿ ਜੀ ਕੁਆਡ ਦੇ ਉੱਤੇ ਗੱਲ ਹੋਏਗੀ, ਮਿਲਟਰੀ ਜਿਹੜਾ ਇਹਨਾਂ ਦਾ ਹੈ ਆਸਟ੍ਰੇਲੀਆ ਔਰ ਜਾਪਾਨ ਔਰ ਇੰਡੀਆ ਔਰ ਅਮਰੀਕਾ, ਉਹ ਵੀ ਬੜਾ ਲੋਕ ਹੀ ਰਿਹਾ। ਉਸ ਨੂੰ ਵੀ ਉਹਨਾਂ ਨੇ ਜਿਹੜਾ ਮਿਸਟਰ ਬਲਿੰਕਨ ਨੇ ਬਿਲਕੁਲ ਡਾਊਨ ਪਲੇ ਕੀਤਾ ਕਿ ਜੀ ਇਹ ਕੁਆਡ ਤਾਂ ਮਿਲਟਰੀ ਲਫ਼ਜ਼ ਹੀ ਨਹੀਂ ਇਸਤੇਮਾਲ ਕੀਤਾ ਉਹਨਾਂ ਨੇ, ਇਸ ਨੂੰ ਕੋਵਿਡ-19 ਦੇ ਨਾਲ ਸ਼ੇਅਰਡ ਵੈਲਿਊਜ਼, ਡੈਮੋਕ੍ਰੇਸੀ, ਦੁਨੀਆ 'ਚ ਵੱਡਾ ਰੋਲ, ਇੱਧਰ ਉੱਧਰ ਦੀ ਗੱਲ ਕੀਤੀ। ਲੇਕਿਨ ਕਿਉਂਕਿ ਇਹ ਦੋਨਾਂ ਹੀ ਦੌਰਿਆਂ ਦੇ ਉੱਤੇ ਜਿਹੜੇ ਦੁਨੀਆ ਦੇ ਐਕਸਪਰਟ ਵੀ ਨੇ ਔਰ ਕਾਮਨ ਵੀ ਜਿਹੜੇ, ਕਿਉਂਕਿ ਇਸ ਵੇਲੇ ਇੱਕ ਗੱਲ ਦਾ ਧਿਆਨ ਰਹੇ ਕਿ ਅਮਰੀਕਾ ਦੀ ਸਾਰੀ ਫੋਰਨ ਪਾਲਿਸੀ ਜਾਂ ਉਹਨਾਂ ਦੀ ਈਵਨ ਜੇ ਕਹਿਣਾ ਹੋਏ ਕਿ ਦੁਨੀਆ ਦੇ ਵਿੱਚ ਪੋਲਰਾਈਜੇਸ਼ਨ ਦੇ ਐਂਗਲ ਤੋਂ ਚਾਈਨਾ ਸੈਂਟਰਿਕ ਹੈ ਜੀ। ਤੇ ਕਿਉਂਕਿ ਭਾਰਤ ਨੇ ਮੋਢਾ ਦਿੱਤਾ ਹੋਇਆ ਹੁਣ ਅਮਰੀਕਾ ਨੂੰ ਚੀਨ ਦੇ ਖਿਲਾਫ ਫਾਇਰ ਕਰਨ ਲਈ ਕੁਆਡ 'ਚ ਸ਼ਾਮਲ ਹੋਣਾ ਇਸ ਦਾ ਸਬੂਤ ਸੀ। ਸੋ ਭਾਰਤ ਦੇ ਲਈ ਵੀ ਜੋ ਕੁਝ ਵੀ ਹੈ ਉਹ ਜੋ ਸਾਹਿਬ ਕਹੇਗਾ ਉਹੀ ਕਰਨ ਵਾਲੀ ਲਾਈਨ ਹੈ। ਔਰ ਇੱਕੋ ਵੇਲੇ ਜਦੋਂ ਕਿ ਡਿਪਟੀ ਫੋਰਨ ਮਿਨਿਸਟਰ ਉਹਨਾਂ ਦੀ ਚੀਨ ਦੇ ਵਿੱਚ ਹੈ, ਆਪਣੇ ਕਾਊਂਟਰ ਪਾਰਟ ਨਾਲ ਗੱਲ ਕਰ ਰਹੀ ਹੈ, ਫੋਰਨ ਮਿਨਿਸਟਰ ਦਿੱਲੀ ਦੇ ਵਿੱਚ ਜੈ ਸ਼ੰਕਰ ਦੇ ਨਾਲ, ਅਜੀਤ ਡੋਵਲ ਦੇ ਨਾਲ ਗੱਲਬਾਤ ਕਰ ਰਹੇ, ਤੇ ਫਿਰ ਇਹ ਸੀ ਕਿ ਵੀ ਇਸ ਸਾਰੇ ਚੋਂ ਕੀ ਨਿਕਲੇਗਾ। ਔਰ ਕਿਉਂਕਿ ਇਸ ਵੇਲੇ ਜਿਵੇਂ ਅਫਗਾਨਿਸਤਾਨ ਤਾਂ ਹੈ ਹੀ ਹੈ ਸੈਂਟਰ ਸਾਰੇ ਪਾਸਿਓਂ, ਜਿੱਥੇ ਅਮਰੀਕਾ ਵੀ ਫੇਲ ਹੋਇਆ, ਭਾਰਤ ਵੀ ਬਥੇਰਾ ਥੱਲੇ ਪੈਰ ਜ਼ਮੀਨ ਤੇ ਲਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਕਿਤੇ ਨਾ ਕਿਤੇ ਉਹਦਾ ਨਹੁੰ ਅੜ ਜਾਏ, ਪਰ ਤਾਂ ਹੀ ਚੱਕਿਆ ਹੋਇਆ, ਕੋਈ ਉਹਨੂੰ ਰੋਲ ਮਿਲ ਨਹੀਂ ਰਿਹਾ। ਔਰ ਫਿਰ ਅਸੀਂ ਗੱਲ ਕਰਾਂਗੇ ਕਿ ਇੱਕੋ ਵੇਲੇ ਜਦੋਂ ਅਮਰੀਕਾ ਫੇਲ ਹੁੰਦਾ ਉਸ ਸਾਰੇ ਖਿੱਤੇ ਦੇ ਵਿੱਚ, ਔਰ ਅਸੀਂ ਦੇਖ ਰਹੇ ਹਾਂ ਕਿ ਇੱਕ ਪਾਸੇ ਉਹਨਾਂ ਦਾ 9 ਮੈਂਬਰੀ ਡੈਲੀਗੇਸ਼ਨ ਅਫਗਾਨ ਲੀਡਰ ਜਿਹੜੇ ਦੋਹਾ ਦੇ ਆਫਿਸ ਨੂੰ ਰਨ ਕਰਦੇ ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਚੀਨ ਪਹੁੰਚਦਾ ਔਰ ਉਹਨਾਂ ਨੂੰ ਬਰਾਬਰ ਦਾ ਪ੍ਰੋਟੋਕੋਲ ਦਿੰਦੇ ਆ। ਚਾਈਨਾ ਦੇ ਫੋਰਨ ਮਿਨਿਸਟਰ ਉਹਨਾਂ ਨਾਲ ਗੱਲਬਾਤ ਕਰਦੇ ਨੇ, ਜਦੋਂ ਕਿ ਅਮਰੀਕਨ ਜਿਹੜੀ ਡਿਪਟੀ ਸੈਕਟਰੀ ਆਫ ਸਟੇਟ ਆ ਉਹ ਜਾ ਰਹੀ ਆ, ਉਹ ਸਿਰਫ ਡਿਪਟੀ ਨੂੰ ਹੀ ਮਿਲਦੀ ਹੈ, ਉਹਨੂੰ ਈਵਨ ਫੋਰਨ ਮਿਨਿਸਟਰ ਦੇ ਨਾਲ ਵੀ ਚਾਈਨਾ ਦੇ ਮੀਟਿੰਗ ਨਸੀਬ ਨਹੀਂ ਹੁੰਦੀ। ਪਰ ਜਿਹੜੀ ਉਸ ਦੀ ਝਾੜ ਝੰਬ ਕੀਤੀ ਚੀਨ ਨੇ, ਉਸ ਦੀ ਵੀ ਅਸੀਂ ਗੱਲ ਕਰਾਂਗੇ। ਔਰ ਕਿਉਂਕਿ ਚਾਈਨਾ ਦੀ ਨਜ਼ਰ ਵੀ ਭਾਰਤ ਵੱਲ ਸੀ ਕਿ ਉੱਥੇ ਟੋਨੀ ਬਲਿੰਕਨ ਨੇ ਕੀ ਕਰਨਾ, ਤੇ ਹੋਰ ਤਾਂ ਉਹਨਾਂ ਨੇ ਕੁਝ ਕਿਹਾ ਨਹੀਂ, ਕੁਆਡ ਨੂੰ ਵੀ ਉਹਨਾਂ ਨੇ ਮਿਲਟਰੀ ਐਜ਼ ਏ ਕੋਈ ਐਗਰੀਮੈਂਟ ਦੀ ਗੱਲ ਨਹੀਂ ਕੀਤੀ। ਪਰ ਜਿਹੜੀ ਗੱਲ ਈਵਨ ਉਹਨਾਂ ਨੇ ਇਹ ਵੀ ਕਹੀ ਉਹਨੇ ਟੋਨੀ ਬਲਿੰਕਨ ਨੇ ਕਿ ਜੀ ਅਮਰੀਕਾ ਔਰ ਭਾਰਤ ਦੋ ਵੱਡੀਆਂ ਡੈਮੋਕ੍ਰੇਸੀਜ਼ ਔਰ ਲਾਈਕ ਮਾਈਂਡਡ ਔਰ ਇਹ ਉਹਨੂੰ ਹੀ ਚੀਨ ਨੇ ਇਵੇਂ ਭੰਨਿਆ, ਉਹਨਾਂ ਦੇ ਸਪੋਕਸਪਰਸਨ ਨੇ, ਉਤੋਂ ਇਹ ਅੰਦਾਜ਼ਾ ਲਾਇਆ ਜਾ। ਔਰ ਇਸ ਤੋਂ ਪਹਿਲਾਂ ਕਿ ਅਸੀਂ ਦੇਖਦੇ ਹਾਂ ਵੀ 30 ਸਾਲ ਬਾਅਦ ਕੋਈ ਚਾਈਨਾ ਦਾ ਪ੍ਰੈਜ਼ੀਡੈਂਟ ਤਿੱਬਤ ਦੇ ਦੌਰੇ ਤੇ ਗਿਆ, ਸ਼ੀ ਜਿਨਪਿੰਗ ਤਿੱਬਤ ਪਹੁੰਚੇ, ਔਰ ਇਹ ਵੀ ਅਮਰੀਕਾ ਔਰ ਭਾਰਤ ਲਈ, ਔਰ ਇਕੱਲੇ ਇਹੀ ਨਹੀਂ ਕਿ ਉਹ ਤਿੱਬਤ ਗਏ, ਉਸ ਰਿਵਰ ਬ੍ਰਹਮਪੁੱਤਰ ਜਿੱਥੋਂ ਜਿਹੜੀ ਕਿ ਭਾਰਤ ਦੇ ਵਿੱਚ ਵੀ ਜਿਹੜੀ ਹੈ ਉਹਨਾਂ ਦੀ ਉਸ ਈਸਟਰਨ ਸਟੇਟਸ ਔਰ ਦੂਸਰੇ ਦੀ ਜਿਹੜੀ ਹੈ ਲਾਈਫਲਾਈਨ ਹੈ, ਫਿਰ ਉਹ ਬੰਗਲਾਦੇਸ਼ ਜਾਂਦੀ ਹੈ, ਉੱਥੇ ਬਹੁਤ ਵੱਡਾ ਉਹ ਡੈਮ ਬਣਾ ਰਹੇ ਨੇ, ਉਸ ਸਾਈਟ ਦੇ ਉੱਤੇ ਵੀ ਗਏ। ਔਰ ਉਹ ਆਲਮੋਸਟ ਉੱਥੇ ਕੀ ਪਹੁੰਚ ਜਾਂਦਾ ਹੈ ਜਿਹੜਾ ਅਰੁਣਾਚਲ ਪ੍ਰਦੇਸ਼ ਦੇ ਨਾਲ ਚੀਨ ਦਾ ਬਾਰਡਰ ਲੱਗਦਾ ਹੈ, ਜਿਹਨੂੰ ਉਹ ਸਾਊਥ ਤਿੱਬਤ ਕਹਿੰਦੇ ਨੇ। ਔਰ ਕਦੇ ਵੀ ਉਹਨਾਂ ਨੇ ਅਰੁਣਾਚਲ ਨੂੰ ਜਿਹੜਾ ਹੈ ਉਹ ਭਾਰਤ ਦਾ ਹਿੱਸਾ ਨਹੀਂ ਮੰਨਿਆ। ਸੋ ਇਹ ਸਾਰੀਆਂ ਡਿਵੈਲਪਮੈਂਟਸ ਜਿਹੜੀਆਂ ਨੇ ਦੱਸ ਰਹੀਆਂ ਕਿ ਚਾਈਨਾ ਨੇ, ਔਰ ਜਦੋਂ ਜਿਵੇਂ ਤੁਸੀਂ ਕਿਹਾ ਕਿ ਵੀ ਇਹ ਠੀਕ ਹੈ ਕਿ ਅੱਜ ਦੁਨੀਆ 'ਚ ਅਸੀਂ ਜਦੋਂ ਨਿਊਕਲੀਅਰ ਹਥਿਆਰਾਂ ਦੀ ਗੱਲ ਕਰਦੇ ਹਾਂ, ਸਾਰੀਆਂ ਨਿਊਕਲੀਅਰ ਪਾਵਰਸ ਨੇ, ਰਸ਼ੀਆ ਵੀ, ਚਾਈਨਾ ਵੀ, ਅਮਰੀਕਾ ਵੀ, ਭਾਰਤ ਵੀ, ਪਾਕਿਸਤਾਨ ਵੀ, ਜ਼ਾਹਰ ਹੈ ਇਜ਼ਰਾਈਲ ਵੀ,
ਨਾਰਥ ਕੋਰੀਆ ਵੀ। ਜੀ ਲੇਕਿਨ ਇਹਦੇ ਬਾਵਜੂਦ ਇਹ ਨਹੀਂ ਹੈ ਕਿ ਵੀ ਕੋਈ ਉਹ ਨਿਊਕਲੀਅਰ ਵੈਪਨ ਫਲੈਂਕ ਕਰ ਰਹੇ ਨੇ, ਲੇਕਿਨ ਡਿਪਲੋਮੈਟਿਕ ਪੋਸਚਰਿੰਗ ਇਹ ਵੀ ਆਪਣੇ ਆਪ 'ਚ ਇਸ ਗੱਲ ਦਾ ਸਬੂਤ ਹੁੰਦਾ ਹੈ ਕਿ ਵੀ ਤੁਸੀਂ ਸਟਰੈਂਥ ਤੋਂ ਗੱਲ ਕਰ ਰਹੇ ਹੋ, ਮਜ਼ਬੂਤੀ ਤੋਂ ਗੱਲ ਕਰ ਰਹੇ ਹੋ, ਜਾਂ ਤੁਸੀਂ ਕਮਜ਼ੋਰ ਵਿਕਟ ਤੇ ਖਲੋ ਕੇ ਗੱਲ ਕਰ ਰਹੇ ਹੋ। ਸੋ ਇਸ ਸਾਰੇ ਦਾ ਜੇ ਲੁਬੇ ਲੁਬਾਬ ਦੇਖਣਾ ਹੋਏ ਤੇ ਅਮਰੀਕਾ ਦਾ ਫਾਰਨ ਮਿਨਿਸਟਰ ਹੋਏ ਦਿੱਲੀ 'ਚ, ਉਹਨਾਂ ਦਾ ਪੈਂਟਾਗਨ ਚੀਫ ਹੋਏ, ਡਿਫੈਂਸ ਸੈਕਟਰੀ ਹੋਏ ਸਿੰਗਾਪੁਰ ਦੇ ਵਿੱਚ, ਜਾਂ ਉਹਨਾਂ ਦੇ ਡਿਪਟੀ ਫਾਰਨ ਮਿਨਿਸਟਰ ਬੀਬੀ ਜਿਹੜੀ ਹੈ ਵੈਂਡੀ ਸ਼ਰਮਨ ਹੋਣ ਚਾਈਨਾ 'ਚ, ਉਹ ਸਾਰੇ ਬੜੇ ਸੰਭਲ ਕੇ ਬੋਚ ਕੇ, ਜਿਹਨੂੰ ਪੰਜਾਬੀ 'ਚ ਕਹਿੰਦੇ ਆ ਪੈਰ ਰੱਖ ਰਹੇ, ਕੋਈ ਗੱਲ ਚੀਨ ਨੂੰ ਪ੍ਰਵੋਕ ਕਰ, ਪਰ ਬੈਕਗ੍ਰਾਉਂਡ 'ਚ ਜੇ ਤੁਸੀਂ ਤਿੱਬਤ ਫੈਕਟਰ ਲਿਆਂਦੇ ਹੋ ਵਿੱਚ ਔਰ ਚਾਈਨਾ ਦੇ ਨੂੰ ਆਪਣੀ ਡੈਮੋਕ੍ਰੇਸੀ ਨੂੰ ਸਰਾਹੁੰਦੇ ਹੋ, ਲੇਕਿਨ ਚਾਈਨਾ ਨੇ ਬਹੁਤ ਐਗਰੈਸਿਵ ਪੋਸਚਰ ਲਿਆ ਹੈ ਉਹਨਾਂ ਦੇ ਡਿਪਟੀ ਫਾਰਨ ਮਿਨਿਸਟਰ ਨਾਲ ਡੀਲ ਵੇਲੇ ਵੀ, ਤੇ ਜੋ ਕੁਝ ਇਹਨੇ ਐਂਟਨੀ ਬਲਿੰਕਨ ਨੇ, ਉਹਨੂੰ ਮੈਂ ਟੋਨੀ ਕਹੀ ਜਾਣਾ, ਐਂਟੋਨੀ ਬਲਿੰਕਨ ਨੇ ਕਿਹਾ ਦਿੱਲੀ 'ਚ, ਉਸ ਦੇ ਉੱਤੇ ਵੀ ਇਸ ਤੋਂ ਇਹ ਜ਼ਾਹਰ ਹੈ ਕਿ ਚਾਈਨਾ ਡਿਪਲੋਮੇਸੀ ਦੇ ਵਿੱਚ ਜਿਹੜਾ ਔਨ ਸਟਰੋਂਗਰ ਵਿਕਟ, ਸਟਰੈਂਥ ਦੇ ਉੱਤੇ ਖਲੋ ਕੇ ਗੱਲ ਕਰ ਰਿਹਾ। ਪਹਿਲਾਂ ਤਾਂ ਜਿਹੜਾ ਗੱਲ ਕਰੀਏ ਡਿਪਟੀ ਸੈਕਟਰੀ ਆਫ ਸਟੇਟ ਅਮਰੀਕਾ ਦੀ ਬੀਬੀ ਵੈਂਡੀ ਸ਼ਰਮਨ, ਉਹ ਜਦੋਂ ਉਹਨਾਂ ਨੂੰ ਮਿਲਦੀ ਹੈ ਮਿਸਟਰ ਜ਼ੀ ਫੈਂਗ ਜਿਹੜੇ ਚਾਈਨਾ ਦੇ ਡਿਪਟੀ ਫਾਰਨ ਮਿਨਿਸਟਰ ਨੇ, ਫੇਸ ਟੂ ਫੇਸ, ਔਰ ਉਹਦੇ 'ਚ ਜਿਹਨੂੰ ਕਹਿੰਦੇ ਨੇ ਵੀ ਪੈਂਦਿਆਂ ਹੀ ਚੀਨ ਨੇ ਅਮਰੀਕਾ ਦੀ ਪੂਰੀ ਲਾਪਾ ਕੀਤੀ। ਹੁਣ ਸ਼ਰਮਨ ਨੰਬਰ 2 ਡਿਪਲੋਮੈਟ ਹੈ, ਔਰ ਉਹਦੇ 'ਚ ਚੀਨ ਨੇ ਜਿਹੜਾ ਬੜਾ ਕਲੀਅਰਲੀ ਕਿਹਾ ਕਿ, ਔਰ ਇਹੀ ਨਹੀਂ ਗੱਲ ਕਿ ਵੀ ਹੁਣ ਜਿਹੜੀ ਯੂਜੂਅਲੀ ਇਹ ਹੁੰਦਾ ਹੈ ਵੀ ਜੇ ਤੁਸੀਂ ਕਿਸੇ ਦੀ ਝਾੜ ਝੰਬ ਵੀ ਕਰੋ ਡਿਪਲੋਮੈਟਸ ਦੇ ਵਿੱਚ, ਜਿਹਨੂੰ ਬੈਕ ਚੈਨਲ ਡਿਪਲੋਮੇਸੀ ਕਹਿੰਦੇ ਨੇ, ਉਹ ਲੋਕਾਂ ਸਾਹਮਣੇ ਨਹੀਂ ਆਉਂਦਾ, ਪਰ ਚੀਨ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਨਾ ਸਿਰਫ ਉਹਨਾਂ ਨੇ ਲਾਪਾ ਕੀਤੀ, ਥੋੜੀ ਦੇਰ ਬਾਅਦ ਹੀ ਉਹਨਾਂ ਦੀ ਜਿਹੜੀ ਉਹਨਾਂ ਦਾ ਸਪੋਕਸਪਰਸਨ ਹੈ ਉਹ ਆਪਣੀ ਪ੍ਰੈਸ ਕਾਨਫਰੰਸ ਵੀ ਕਹਿ ਰਿਹਾ ਵੀ ਅਸੀਂ ਇਹਨਾਂ ਨੂੰ ਇਹ ਕਿਹਾ। ਸੋ ਹੁਣ ਅਸੀਂ ਦੇਖਦੇ ਹਾਂ ਕਿ ਕੀ ਹੈ। ਉਹਨਾਂ ਨੇ ਵੈਲ ਪਬਲਿਸਾਈਜ਼, ਜਿਵੇਂ ਉਹਨਾਂ ਦੇ ਸਪੋਕਸਪਰਸਨ ਨੇ ਕਿਹਾ, ਨਾਲ ਦੀ ਨਾਲ ਉਹਨਾਂ ਨੇ ਅਮਰੀਕਾ ਨੂੰ ਕਿਹਾ ਕਿ ਵੀ ਦੇ ਅਕਿਊਜ਼ਡ US ਆਫ ਬੁਲਿੰਗ ਅਦਰ ਕੰਟਰੀਜ਼ ਵਿਦ ਮਾਈਟ ਇਜ਼ ਰਾਈਟ ਕੋਰਸਿਵ ਡਿਪਲੋਮੇਸੀ ਬਾਈ ਇੰਪੋਜ਼ਿੰਗ ਸੈਂਕਸ਼ਨਸ, ਔਰ ਉਹਨਾਂ ਨੇ ਕਿਹਾ ਕਿ ਵੀ ਇਹ ਤੁਸੀਂ ਕਿਹੜੀ ਤੁਹਾਡੀ ਫੋਰਨ ਪਾਲਿਸੀ, ਤੁਸੀਂ ਮਾਈਟ ਇਜ਼ ਰਾਈਟ, ਕਿ ਜਿਹਨੂੰ ਕਹਿੰਦੇ ਨੇ ਕਿ ਭਾਈ ਕੀ ਹੈ ਉਹ ਜਿਹੜਾ ਜੇ ਤੁਸੀਂ ਦਿਖਾਈ ਜਾਓ ਜੀ ਤੁਹਾਡੇ ਕੋਲ ਰਸੀਦ ਹੈ, ਤੁਸੀਂ ਮੱਝ ਖਰੀਦੀ ਹੈ, ਤੇ ਜਿਹਦੇ ਕੋਲ ਡਾਂਗ ਹੈ ਉਹ ਤੁਹਾਡੇ ਕੋਲੋਂ ਧੱਕੇ ਨਾਲ ਹੀ ਉਹ ਕਹਿ ਰਿਹਾ ਜੀ ਤੂੰ ਦੱਸ ਕਿਹਦੀ ਮੱਝ, ਕਹਿੰਦੇ ਜੀ ਤੁਹਾਡੀ ਹੈ ਨਾ, ਕਿ ਉਹਦੇ 'ਚ ਜਿਹੜਾ ਹੈ ਅਸੀਂ ਇਹ ਕਹਿੰਦੇ ਹਾਂ ਮਾਈਟ ਇਜ਼ ਰਾਈਟ, ਕਿ ਵੀ ਅਲਟੀਮੇਟਲੀ ਜਿਹੜੀ ਹੈ ਉਹ ਜਿਸ ਕੀ ਲਾਠੀ ਉਸ ਕੀ ਭੈਂਸ, ਕਿ ਜਿਹਦੇ ਕੋਲ ਲਾਠੀ ਹੈ ਉਹੀ ਲੈ ਕੇ ਜਾਏਗਾ। ਸੋ ਉਹਨਾਂ ਨੇ ਕਿਹਾ ਵੀ ਤੁਸੀਂ ਇਹ ਬੁਲਿੰਗ ਕਰਦੇ ਹੋ, ਕੋਇਰਸਿਵ ਤੁਹਾਡਾ ਇਹ ਕਰਨ ਦੇ ਲਈ। ਔਰ ਫਿਰ ਇੱਥੇ ਉਹ ਨਹੀਂ ਰੁਕੇ, ਦੇ ਹੈਂਡਡ ਡਾਊਨ ਏ ਲਿਸਟ ਆਫ US ਰੋਂਗ ਡੂਇੰਗਸ that must stop and a list of key individual cases that China has concerned। ਨਾਲੇ ਉਹਨਾਂ ਨੇ ਲਿਸਟ ਫੜਾਈ, ਆ ਪਹਿਲਾਂ ਗਲਤੀਆਂ ਸੁਧਾਰੋ ਜੇ ਸਾਡੇ ਨਾਲ ਸੰਬੰਧ ਸੁਧਾਰਨੇ ਨੇ, ਨਾਲ ਦੀ ਨਾਲ ਉਹਨਾਂ ਨੇ ਕਿਹਾ, ਔਰ ਜਿਹੜੀ ਲਿਸਟ ਸੀ ਉਹਦੇ 'ਚ ਉਹਨਾਂ ਨੇ ਜਿਹੜੀਆਂ ਸੈਂਕਸ਼ਨਸ ਅਮਰੀਕਾ ਨੇ ਚੀਨ ਦੇ ਆਫੀਸ਼ੀਅਲਸ ਤੇ ਲਾਈਆਂ ਨੇ, ਉਹਨਾਂ ਦੀਆਂ ਫੈਮਿਲੀਜ਼ ਦੇ ਉੱਤੇ ਲਾਈਆਂ, ਔਰ ਕੈਨੇਡਾ ਤੋਂ ਜਿਹੜੀ ਬੀਬੀ ਮੈਂਗ ਵੈਨਜ਼ੂਸ ਜਿਹੜੀ CFO ਹੈ ਹਵਾਈ ਦੀ, ਤੇ ਡਾਟਰ ਹੈ ਇਹਨਾਂ ਦੇ ਫਾਊਂਡਰ ਰੈਨ ਜ਼ੈਂਗਫਾਈ ਦੀ, ਉਹਨਾਂ ਨੇ ਕਿਹਾ ਵੀ ਉਹ ਵਾਪਸ ਲਓ, ਜਿਹੜੀ ਤੁਸੀਂ ਰਿਵੋਕ ਕਰੋ ਜਿਹੜਾ ਤੁਸੀਂ ਕੈਨੇਡਾ ਨੂੰ ਕਿਹਾ ਕਿ ਵੀ ਇਹਨੂੰ ਐਕਸਟ੍ਰੈਡਾਈਟ ਕੀਤਾ ਜਾਏ ਅਮਰੀਕਾ। ਔਰ ਨਾਲ ਦੀ ਨਾਲ ਜਿਹੜੀਆਂ ਰੋਂਗ ਡੂਇੰਗਸ ਦੀ ਉਹਨਾਂ ਨੇ ਖਬਰ ਦਿੱਤੀ, ਉਹਨਾਂ ਨੇ ਕਿਹਾ ਜੀ ਤੁਸੀਂ ਰੂਲਿੰਗ ਕਮਿਊਨਿਸਟ ਪਾਰਟੀ ਆਫ ਚਾਈਨਾ ਦੇ ਮੈਂਬਰਸ ਤੇ ਰੈਸਟ੍ਰਿਕਸ਼ਨਸ ਲਾਈਆਂ ਨੇ, ਉਹਨਾਂ ਦੇ ਫੈਮਿਲੀਜ਼ ਦੇ ਉੱਤੇ ਲਾਈਆਂ ਨੇ, ਚਾਈਨੀਜ਼ ਲੀਡਰਸ ਆਫੀਸ਼ੀਅਲਸ ਦੇ ਉੱਤੇ ਰੈਸਟ੍ਰਿਕਸ਼ਨਸ ਲਾਈਆਂ, ਚਾਈਨੀਜ਼ ਸਟੂਡੈਂਟਸ ਦੇ ਉੱਤੇ ਲਾਈਆਂ, and stop harassing them, stop suppressing Chinese companies and oppression Confucius Institutes, ਕਿਉਂਕਿ ਕਨਫਿਊਸ਼ੀਅਸ ਦੇ ਨਾਂ ਤੇ ਅਮਰੀਕਾ ਜਿਹੜੀਆਂ ਇੰਸਟੀਚਿਊਟਸ ਨੇ ਉਹਨਾਂ ਦੇ ਉੱਤੇ ਵੀ ਕਾਫੀ ਦਬਾਅ ਬਣਾਇਆ ਹੋਇਆ। ਇਹ ਤਾਂ ਉਹਨਾਂ ਨੇ ਇੱਕ ਲਿਸਟ ਦਿੱਤੀ। ਫਿਰ ਸੈਕੰਡ ਲਿਸਟ ਉਹਨਾਂ ਨੇ ਕਿਹਾ China has expressed concern over rejection of visas for Chinese students, the unfair treatment of Chinese citizens and harassment of Chinese consulates and embassies in the US and racial attacks on Chinese and Asians, ਕਿਉਂਕਿ ਜਿਹੜੇ ਵਿਦਨ ਅਮਰੀਕਾ ਚੀਨੀ ਸ਼ਕਲੋ ਸੂਰਤ ਵਾਲਿਆਂ ਤੇ ਹਮਲੇ ਹੋਏ, ਉਹਨੂੰ ਕੌਂਸੂਲੇਟਸ ਨੂੰ ਜਿਹੜਾ ਹਰਾਸ ਕੀਤਾ ਜਾ ਰਿਹਾ ਹੈ,
ਸਟੂਡੈਂਟਸ ਨੂੰ ਵੀਜ਼ਾ ਨਹੀਂ ਦਿੱਤੇ ਜਾ ਰਹੇ। ਹੁਣ ਇਹਨੂੰ ਕਹਿੰਦੇ ਨੇ ਕਿ ਫੁੱਲ ਥ੍ਰੈਸ਼ਿੰਗ। ਇਹੀ ਨਹੀਂ ਵੀ ਉਹਨਾਂ ਨੇ ਸਨੱਬ ਕੀਤਾ, ਸਨੱਬ ਤਾਂ ਛੋਟੀ ਚੀਜ਼ ਹੁੰਦੀ ਹੈ, ਫੁੱਲੀ ਥ੍ਰੈਸ਼ ਕੀਤਾ। ਔਰ ਹੁਣ ਜਿਹੜੀ ਐਂਟੋਨੀ ਬਲਿੰਕਨ ਨੇ ਸ਼ੇਅਰਡ ਵੈਲਿਊਜ਼ ਦੀ ਗੱਲ ਕੀਤੀ ਦਿੱਲੀ 'ਚ ਖਲੋ ਕੇ, ਉਹਨਾਂ ਨੇ ਕਿਹਾ ਕਿ ਜੀ ਅਸੀਂ emphasizing shared values of India and United States as two democracies। ਔਰ ਉਹਦੇ ਤੋਂ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਉਹਨਾਂ ਦੀ ਐਗਜ਼ੈਕਟ ਜਿਹੜੇ ਅਲਫਾਜ਼ ਨੇ, ਔਰ ਚਾਈਨੀਜ਼ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਝਾਓ ਲਿਜੀਅਨ ਜਿਹੜੇ ਅੱਜ ਕੱਲ੍ਹ ਪੂਰੇ ਖੁੱਲ੍ਹ ਕੇ ਜਿਹੜੇ ਨੇ ਉਹ ਆਪਣੇ ਆਪ ਨੇ ਐਕਸਪ੍ਰੈਸ ਕਰਦੇ ਨੇ, ਔਰ ਉਹਨਾਂ ਨੇ ਜਿਹਨੂੰ ਕਹਿੰਦੇ ਨੇ ਪੰਜਾਬੀ 'ਚ ਕਿ ਅਮਰੀਕਨ ਡੈਮੋਕ੍ਰੇਸੀ ਦੀ ਜਹੀ ਤੇ ਹੀ ਫੇਰ ਦਿੱਤੀ। ਉਹ ਇਹ ਕਹਿੰਦਾ ਆਈ ਵਾਂਟ ਟੂ ਸਟ੍ਰੈਸ that democracy is a common value shared by all, not a patent owned by any country। Mr. Zhao ਸਾਹਿਬ ਉਹਨਾਂ ਨੇ ਕਿਹਾ ਇਹ ਤੁਹਾਡਾ ਟ੍ਰੇਡਮਾਰਕ ਨਹੀਂ ਹੈਗਾ ਡੈਮੋਕ੍ਰੇਸੀ, ਇਹ ਸਾਰਿਆਂ ਦਾ। To achieve democracy there are various ways rather than a fixed formula or a standard answer। ਕੋਈ ਇਹ ਡੈਮੋਕ੍ਰੇਸੀ ਇਹਨੂੰ ਨਹੀਂ ਕਹਿੰਦੇ one man one vote and a multi-party system is not the sole form of democracy। ਉਹਨਾਂ ਨੂੰ ਸਮਝਾ ਰਹੇ ਨੇ ਵੀ ਡੈਮੋਕ੍ਰੇਸੀ ਕੀ ਹੈ। Democracy should not be used as a label or tool to belittle or smear other countries or stoke confrontations। ਕਿ ਵੀ ਤੁਸੀਂ ਦੂਸਰੇ ਮੁਲਕਾਂ ਨੂੰ ਬਦਨਾਮ ਕਰਨ ਲਈ ਜਾਂ ਉਹਨਾਂ ਦੇ ਉੱਤੇ ਆਪਣੀ ਹਾਕਮੀ ਜਿਹੜੀ ਹੈ ਐਟੀਟਿਊਡ ਦਿਖਾਉਣ ਲਈ ਉਹਨੂੰ ਐਜ਼ ਅ ਸਟਿਕ ਮਤ ਯੂਜ਼ ਕਰੋ। Which country is a democracy and which an autocracy should not be determined by a very small number of countries। ਕਿ ਤੁਸੀਂ ਥੋੜੇ ਜਿਹੇ ਵਿਦੇਸ਼ ਬੈਠ ਕੇ ਮੁਲਕ ਬੈਠ ਕੇ ਡਿਸਾਈਡ ਕਰੋਗੇ ਕਿ ਕੌਣ ਡੈਮੋਕ੍ਰੇਸੀ ਹੈ ਤੇ ਕੌਣ ਨਹੀਂ ਹੈ। Debasing others while elevating oneself in itself is not democratic at all। ਇਹ ਬੜੀ ਜਿਹਨੂੰ ਕਹਿੰਦੇ ਨੇ ਵੀ ਉਹ ਕਨਫਿਊਸ਼ੀਅਸ ਵਾਲੀ ਵਿਜ਼ਡਮ ਦੀ ਸਟੇਟਮੈਂਟ ਹੈ। ਉਹਨਾਂ ਨੇ ਕਿਹਾ ਵੀ ਦੂਜਿਆਂ ਨੂੰ ਛੁਟਿਆਣਾ ਤੇ ਆਪਣੇ ਆਪ ਨੂੰ ਖਾਮ-ਖਾ ਉੱਪਰ ਚੁੱਕਣਾ ਇਹ ਡੈਮੋਕ੍ਰੇਸੀ ਨਹੀਂ ਹੈਗੀ। ਕਿ ਡੈਮੋਕ੍ਰੇਸੀ ਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਆਪਣਾ ਗੁੱਡਾ ਬੰਨੀ ਜਾਓ ਤੇ ਦੂਸਰੇ ਦੇ ਉੱਤੇ ਜਿਹੜਾ ਉਹ ਚਿੱਕੜ ਸੁੱਟੋ। ਫਿਰ ਉਹਨਾਂ ਨੇ ਕਿਹਾ ਕਿ some self-proclaimed democracies are deeply troubled at home by wealth disparity, social division, racial divide and political polarization। ਕਿ ਵੀ ਜਿਹੜੀਆਂ ਆਪਣੇ ਆਪ ਨੂੰ ਡੈਮੋਕ੍ਰੇਸੀਜ਼ ਕਹਿੰਦੀਆਂ ਨੇ, ਸੈਲਫ ਪ੍ਰੋਕਲੇਮਡ ਹੁੰਦਾ ਵੀ ਆਪੂ ਬਣੇ ਡੈਮੋਕ੍ਰੇਸੀਜ਼, ਉਹ ਆਪਣੇ ਘਰ ਦੇਖਣ ਪਹਿਲਾਂ ਕਿ ਉੱਥੇ ਦੌਲਤ ਦੀ ਕਿੰਨੀ ਕਾਣੀ ਵੰਡ ਹੈ, ਡਿਸਪੈਰਿਟੀ ਹੈ, ਸਮਾਜ ਮਾਸ਼ਰੇ ਦੇ ਵਿੱਚ ਕਿਸ ਕਿਸਮ ਦੀਆਂ ਵੰਡੀਆਂ ਨੇ, ਨਸਲਵਾਦੀ ਡਿਵੀਜ਼ਨ ਕੀ ਹੈ, ਔਰ ਸਿਆਸੀ ਪਾਲਾਬੰਦੀ ਕਿੰਨੀ ਜ਼ਿਆਦਾ ਹੈ। ਇਜ਼ ਦੈਟ ਹਾਊ ਦੇਅਰ ਸੋ ਕਾਲਡ ਡੈਮੋਕ੍ਰੇਸੀ ਲੁਕਸ ਲਾਈਕ। ਕਿ ਵੀ ਇਹ ਹੈ ਜਿਵੇਂ ਉਹ ਨਜ਼ਰ ਆਉਂਦੀ ਹੈ। ਸਮ ਕੰਟਰੀਜ਼ ਇਟ ਇਜ਼ ਨੋ ਮਨੀ ਨੋ ਵੋਟ ਐਂਡ ਪਾਰਟੀਸਨ ਇੰਟਰਸਟ ਅਬਵ ਪਬਲਿਕ ਇੰਟਰਸਟ। ਇਜ਼ ਦੈਟ ਡੈਮੋਕ੍ਰੈਟਿਕ ਪੋਲਿਟਿਕਸ ਔਰ ਮਨੀ ਪੋਲਿਟਿਕਸ। Some countries blatantly meddle in other countries' domestic affairs, shift blames, and suppress and contain other countries' developments. Is this what the so-called democracy is all about? Is this democracy or actual hegemony? ਇਹ ਹੈ ਕਿ ਵੀ ਇਹ ਗਲਬੇ ਵਾਲਾ ਸਿਸਟਮ ਹੈ ਕਿ ਜਮਹੂਰੀਅਤ ਹੈ ਕਿ ਜਿੱਥੇ ਤੁਸੀਂ ਡਿਸਾਈਡ ਕਰੋ ਵੀ ਕਿਨੇ ਕੀ ਕਰਨਾ ਹੈ। ਤੁਸੀਂ ਹਰ ਇੱਕ ਦੀਆਂ ਘਰੇਲੂ ਜਿਹੜੀਆਂ ਸਿਚੁਏਸ਼ਨਸ ਨੇ ਡੋਮੈਸਟਿਕ ਪੋਲਿਟਿਕਸ ਉਹਦੇ 'ਚ ਆਪਣਾ ਨੱਕ ਵਾੜ ਦਿਓ। ਔਰ ਅਖੀਰ 'ਚ ਉਹਨੇ ਜਿਹੜਾ ਜਿਹਨੂੰ ਮਾਸਟਰ ਸਟ੍ਰੋਕ ਮਾਰਿਆ ਉਹਨੇ ਕਿਹਾ ਵੀ the key yardstick to measure a political system lies in whether it suits the national conditions of the country, whether it brings about political stability, social progress and betterment of people's livelihood, whether it is supported by its own people, whether it makes contribution to the cause of human progress। ਉਹਨੇ ਕਿਹਾ ਜੀ ਅਸਲੀ ਡੈਮੋਕ੍ਰੇਸੀ ਦਾ ਪੈਮਾਨਾ ਇਹ ਹੈ ਕਿ ਕੀ ਇਹ ਉਸ ਮੁਲਕ ਦੇ ਲੋਕਾਂ ਦੀ ਤਰਬੀਅਤ, ਉਹਨਾਂ ਦੀਆਂ ਲੋੜਾਂ ਨੂੰ ਸੂਟ ਕਰਦਾ ਹੈ, ਕੀ ਉਸ ਸਿਸਟਮ ਦੇ ਨਾਲ ਸਿਆਸੀ ਸਟੇਬਿਲਿਟੀ ਹੁੰਦੀ ਹੈ ਕਿ ਨਹੀਂ, ਕੀ ਉੱਥੇ ਜਿਹੜੀ ਮਾਸ਼ਰੇ ਦੇ ਵਿੱਚ ਤਰੱਕੀ ਸੋਸ਼ਲ ਪ੍ਰੋਗਰੈਸ ਹੈ ਕਿ ਨਹੀਂ, ਕੀ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਡੇ ਟੂ ਡੇ ਉਹਨਾਂ ਦੀ ਲਾਈਵਲੀਹੁੱਡ 'ਚ ਕੋਈ ਇੰਪਰੂਵਮੈਂਟ ਹੈ ਕਿ ਨਹੀਂ, ਕੀ ਉਸ ਨੂੰ ਉਹਨਾਂ ਦੇ ਆਪਣੇ ਲੋਕ ਹਮਾਇਤ ਕਰਦੇ ਨੇ ਕਿ ਨਹੀਂ, ਤੇ ਕੁੱਲ ਮਿਲਾ ਕੇ ਕੀ ਉਹ ਸਿਸਟਮ ਹਿਊਮਨ ਕਾਈਂਡ ਦੀ ਪ੍ਰੋਗਰੈਸ ਦੇ ਵਿੱਚ ਮਦਦਗਾਰ ਹੁੰਦਾ ਹੈ ਕਿ ਨਹੀਂ। ਇਹ ਡੈਮੋਕ੍ਰੇਸੀ ਹੈ। ਸੋ ਮੇਰਾ ਖਿਆਲ ਹੈ ਕਿ ਵੀ ਹਾਲਾਂ ਜ਼ਾਹਰ ਹੈ ਵੀ ਅਸੀਂ ਸਮਝਦੇ ਹਾਂ ਵੀ ਚਾਈਨੀਜ਼ ਸਿਸਟਮ ਕਿਸ ਕਿਸਮ ਦਾ ਹਰ ਇੱਕ ਨੂੰ ਪਤਾ ਹੈ, ਲੇਕਿਨ ਇਹ ਉਹਨਾਂ ਦੀ ਇਕੱਲੀ ਬੋਲਡ ਡਿਪਲੋਮੇਸੀ ਨਹੀਂ ਹੈ। ਕਿਸ ਲੈਵਲ ਤੇ ਜਾ ਕੇ, ਕਿਉਂਕਿ
ਅਮਰੀਕਾ ਆਪਣੇ ਮੁਲਕ 'ਚ ਬਹਿ ਕੇ ਡੈਮੋਕ੍ਰੇਸੀ ਦੀ ਗੱਲ ਕਰੇ ਫਿਰ ਸਮਝ ਆ ਸਕਦਾ। ਹੁਣ ਜਿਸ ਇੰਡੀਆ 'ਚ ਖਲੋ ਕੇ ਜਿੱਥੇ ਮੈਜੋਰਿਟੇਰੀਅਨਿਜ਼ਮ ਹੈ, ਅਮਰੀਕਨ ਡੈਮੋਕ੍ਰੇਸੀ ਦੇ ਵਿੱਚ ਕਮਜ਼ੋਰੀਆਂ ਦੇ ਬਾਵਜੂਦ 2-250 ਸਾਲ ਦੀ ਸਟੇਬਿਲਿਟੀ ਹੈ, ਕੰਟੀਨਿਊਟੀ ਹੈ। ਜਿਸ ਦਿੱਲੀ 'ਚ ਖਲੋ ਕੇ ਐਂਟੋਨੀ ਬਲਿੰਕਨ ਉਹਨਾਂ ਨੂੰ ਆਪਣੇ ਨਾਲ ਜਿਹੜੇ ਨੇ ਤਸ਼ਬੀਹ ਦੇ ਰਹੇ ਨੇ, ਉਹਦੇ ਉੱਥੇ ਪਹੁੰਚਦਿਆਂ ਹੀ ਇਹ ਦੱਸ ਦਿੰਦੇ ਵੀ ਕਿਵੇਂ ਯੂਨੀਫਾਰਮਡ ਜਿਹੜੀ ਪੁਲਿਸ ਹੈ ਇੱਕ ਸਟੇਟ ਦੀ, ਅਸਾਮ ਦੀ, ਉਹਨਾਂ ਨੇ ਕਿਵੇਂ ਜਿਹੜਾ ਮਿਜ਼ੋਰਮ ਦੇ ਉੱਤੇ ਧਾਵਾ ਬੋਲਿਆ ਤੇ ਮਿਜ਼ੋਰਮ ਵਾਲਿਆਂ ਨੇ ਵਾਪਸ ਜਿਹੜਾ ਉਹ LMG ਤੇ ਦੂਜਿਆਂ ਦੀ ਫਾਇਰਿੰਗ ਦੇ ਨਾਲ ਉਹਨਾਂ ਦੇ 5 ਜਵਾਨ ਮਾਰੇ, 50 ਜ਼ਖਮੀ ਕੀਤੇ, ਜਿਨ੍ਹਾਂ 'ਚ ਇੰਸਪੈਕਟਰ ਜਨਰਲ ਪੁਲਿਸ ਹੈ, ਉਹਨਾਂ ਦੇ ਵਿੱਚ SP ਹੈ, ਔਰ ਆਮ ਲੋਕਾਂ ਦੀ ਉੱਥੇ ਕੀ ਬਦਤਰ ਹਾਲਤ ਹੈ, ਅਕਲੀਅਤਾਂ ਦਾ ਕੀ ਹਾਲ ਹੈ, ਕਿਸ ਕਿਸਮ ਦੇ ਜ਼ੁਲਮ ਚੱਲ ਰਹੇ ਨੇ। ਸੋ ਮੈਂ ਸਮਝਦਾ ਵੀ ਜੇ ਤੁਸੀਂ ਹੁਣ ਉਹਨਾਂ ਨੂੰ ਲਿਆ ਕੇ ਆਪਣੇ ਬਰਾਬਰ ਖੜਾ ਕਰਕੇ ਸਿਰਫ ਕਿ ਤੁਸੀਂ ਚੀਨ ਦੇ ਖਿਲਾਫ ਉਹਨਾਂ ਨੂੰ ਵਰਤਣਾ, ਫਿਰ ਜਿਹੜਾ ਚੀਨ ਨੇ ਇਹ ਚੰਗਾ ਇਹਨਾਂ ਨੂੰ ਜਿਹੜਾ ਉਹ ਇਹਨਾਂ ਦੇ ਦੋਨੋਂ ਪਾਸੇ ਗੱਲਾਂ ਤੇ ਚਪੇੜਾਂ ਮਾਰੀਆਂ ਤਾਂ ਇੰਡੀਆ ਦੇ ਨੇ ਜ਼ਿਆਦਾ, ਪਰ ਇਹਨਾਂ ਨੂੰ ਵੀ ਉਹਨਾਂ ਨੇ ਦੱਸਿਆ ਕਿਉਂਕਿ ਪੋਸਚਰਿੰਗ ਉਹਨਾਂ ਦੀ ਇਸ ਲੈਵਲ ਦੇ ਉੱਤੇ ਹੀ ਹੈ ਕਿ ਬਈ ਵੀ ਮੀਨ ਬਿਜ਼ਨਸ। ਹੁਣ ਇਹ ਜਿਹੜੀ ਹੈ ਜਿਹਨੂੰ ਜੇ ਅਮਰੀਕਨਾਂ ਦੀ ਜ਼ਬਾਨ 'ਚ ਕਹਿਣਾ ਹੋਏ ਤਾਂ ਫਿਰ ਉਹਨਾਂ ਨੇ ਕਿਹਾ ਕਿ ਨੋ ਬੁਲਸ਼ਿਟ, ਵੀ ਮੀਨ ਬਿਜ਼ਨਸ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵੈਥਲੇ ਨੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ ਔਰ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਤ ਤੋਂ ਬਾਅਦ।